ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਪਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਲਾਲੀ ਸਿੱਧੂ ਜੀ ਬੇਕਰਸਫੀਲਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਰਨੈਲ ਸਿੰਘ ਜੌਬ ਲੈਨਬਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰਜ਼ੇ ਦੀ। ਕਰਜ਼ੇ ਦਾ ਕਹਿਰ ਉਸੇ ਤਰ੍ਹਾਂ ਹੀ ਹੈ। ਪੰਜਾਬ ਦੇ ਵਿੱਚ 5ਵੇਂ ਮੈਂਬਰ ਨੇ ਖੁਦਕੁਸ਼ੀ ਕੀਤੀ। ਬਿਲਕੁਲ ਜੀ। ਐਕਚੁਅਲੀ ਟੱਲੇਵਾਲ ਦੇ ਪੈਂਦਾ ਪਿੰਡ ਭੋਤਨਾ, ਉਦੋਂ ਬੜਾ ਚਰਚਾ ਦੇ ਵਿੱਚ ਇਹ ਆਇਆ ਸੀਗਾ ਜੀ, ਜਦੋਂ ਕੈਪਟਨ ਸਰਕਾਰ ਨੇ 5 ਜਨਵਰੀ 2018 ਨੂੰ ਕਰਜ਼ਾ ਮੁਆਫੀ ਦੀ ਸ਼ੁਰੂਆਤ ਕੀ, ਤਾਂ ਉਸੇ ਦਿਨ ਇੱਕ ਵਿਅਕਤੀ ਕੁਲਵੰਤ ਸਿੰਘ ਨੇ ਕਰਜ਼ੇ ਕਰਕੇ ਖੁਦਕੁਸ਼ੀ ਕਰ ਲਈ ਸੀ। ਕੁਲਵੰਤ ਸਿੰਘ ਨੇ ਖੇਤੀ ਦੇ ਨਾਲ ਡਰਾਈਵਰੀ ਵੀ ਕੀਤੀ, ਪੱਲੇ ਕੁਛ ਨਹੀਂ ਪਿਆ। ਹੌਲੀ ਹੌਲੀ ਜ਼ਮੀਨ ਜਿਹੜੀ ਸੀ ਵਿਕਤੀ ਗਈ, ਕਰਜ਼ੇ ਦੀ ਪੰਡ ਹੌਲੀ ਨਹੀਂ ਹੋਈ। ਕੁਲਵੰਤ ਸਿੰਘ ਨੇ ਆਪਣੀ 7 ਕਨਾਲਾਂ ਜ਼ਮੀਨ ਦੇ ਨਾਲ 14 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਸ਼ੁਰੂ ਕੀਤੀ। ਗੜੇਮਾਰੀ ਨੇ ਉਹਨੂੰ ਫੇਰ ਜਿਹੜਾ ਦੀ ਉਹ ਥੱਲੇ ਲਾਤਾ। ਕੁਲਵੰਤ ਸਿੰਘ ਦੇ ਸਿਰ 12 ਲੱਖ ਦਾ ਕਰਜ਼ਾ ਸੀਗਾ, ਜੋ ਅੱਗੇ ਤੁਰ ਪਿਆ। ਕੁਲਵੰਤ ਸਿੰਘ ਦੁਨੀਆ ਤੋਂ ਚਲੇ ਗਿਆ ਤੇ ਉਹਦਾ ਮੁੰਡਾ ਜਿਹੜਾ ਲਵਪ੍ਰੀਤ ਸੀਗਾ, ਉਹ ਕਰਜ਼ੇ ਦੇ ਹੇਠੋਂ ਨਿਕਲਣ ਦੀ ਕੋਸ਼ਿਸ਼ ਜਿਹੜਾ ਦੀ ਉਹ ਕਰਨ ਲੱਗ ਗਿਆ। ਪਰ ਬਦਕਿਸਮਤੀ ਦੇਖੋ ਕਿ ਲਵਪ੍ਰੀਤ ਸਿੰਘ ਜਿਹੜਾ 22 ਸਾਲਾਂ ਦਾ ਸੀਗਾ ਜੀ, ਉਹਨੇ ਸਪਰੇਅ ਪੀ ਖੁਦਕੁਸ਼ੀ ਕਰ ਲਈ। ਇਸ ਪਰਿਵਾਰ ਦਾ ਆਖਰੀ ਚਿਰਾਗ ਜਿਹੜਾ ਜੀ ਉਹ ਬੁਝ ਗਿਆ। ਲਵਪ੍ਰੀਤ ਸਿੰਘ ਠੇਕੇ ਤੇ ਜ਼ਮੀਨ ਲੈ ਕੇ ਕੀ ਕਰ ਰਿਹਾ ਸੀ, ਉਹ 3 ਪੀੜ੍ਹੀਆਂ ਦੇ ਕਰਜ਼ੇ ਕਰਕੇ ਹੋਈਆਂ ਮੌਤਾਂ ਕਰਕੇ ਪਰੇਸ਼ਾਨ ਜਿਹੜਾ ਜੀ ਉਹ ਰਹਿੰਦਾ ਸੀਗਾ। ਲਵਪ੍ਰੀਤ ਨੇ ਪਿਛਲੇ ਦਿਨੀ ਖੇਤ ਜਾ ਕੇ ਜਿਹੜੀ ਜੀ ਉਹ ਸਪਰੇਅ ਪੀ ਲਈ। ਉਹਨੂੰ DMC ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ ਗਿਆ, ਮੌਤ ਹੋ ਗਈ ਰਾਤ। ਔਰ ਭੋਤਨਾ ਜਿਹੜਾ ਪਿੰਡ ਆ, ਉਹਦੇ ਵਿੱਚ ਸੋਗ ਆ। ਉਹਦੇ ਪਿੱਛੇ ਪੀੜਤ ਪਰਿਵਾਰ ਦੇ ਵਿੱਚ ਲਵਪ੍ਰੀਤ ਦੀ ਮਾਂ ਆ, ਛੋਟੀ ਭੈਣ ਆ ਤੇ ਦਾਦੀ ਆ। 10 ਲੱਖ ਦੇ ਕਰੀਬ ਬੈਂਕਾਂ ਦਾ ਤੇ ਸ਼ਾਹੂਕਾਰਾਂ ਦਾ ਕਰਜ਼ਾ ਇਹਦੇ ਸਿਰ ਸੀਗਾ ਜੀ। ਔਰ ਲਵਪ੍ਰੀਤ ਦਾ ਪਿਓ, ਉਹਦਾ ਦਾਦਾ ਤਾਇਆ, ਉਹਦਾ ਦਾਦਾ ਤੇ ਪੜਦਾਦਾ, ਉਹ ਵੀ ਕਰਜ਼ੇ ਕਰਕੇ ਜਿਹੜਾ ਜੀ ਉਹ ਖੁਦਕੁਸ਼ੀ ਕਰ ਚੁੱਕੇ ਨੇ। ਕਰਜ਼ੇ ਕਰਕੇ ਪਰਿਵਾਰ ਦੇ ਵਿੱਚ ਇਹ 5ਵੀਂ ਖੁਦਕੁਸ਼ੀ ਆ। ਔਰ ਪੜਦਾਦੇ ਜੋਗਿੰਦਰ ਸਿੰਘ ਦੇ ਕੋਲੇ 13 ਏਕੜ ਪੈਲੀ ਸੀਗੀ, ਜਿਹੜੀ ਕਿ ਪੜਪੋਤੇ ਤੱਕ ਪਹੁੰਚਦੀ 13 ਕਨਾਲਾਂ ਵੀ ਨਹੀਂ ਜਿਹੜਾ ਜੀ ਉਹ ਬਚੀ। 65 ਸਾਲ ਪਹਿਲਾਂ ਉਹਦਾ ਪੜਦਾਦਾ ਜਿਹੜਾ ਸੀਗਾ ਜੋਗਿੰਦਰ ਸਿੰਘ 13 ਏਕੜ ਜ਼ਮੀਨ ਦਾ ਮਾਲਕ ਸੀਗਾ। ਕਰਜ਼ੇ ਕਰਕੇ ਉਹਨੇ ਖੁਦਕੁਸ਼ੀ ਕਰ ਲਈ। ਜੋਗਿੰਦਰ ਸਿੰਘ ਦਾ ਵੱਡਾ ਮੁੰਡਾ ਭਗਵਾਨ ਸਿੰਘ ਬਾਪ ਦੇ ਰਾਹ ਪੈ ਗਿਆ। ਮਗਰੋਂ ਪਰਿਵਾਰ ਦੀ ਜ਼ਿੰਮੇਵਾਰੀ ਭਗਵਾਨ ਸਿੰਘ ਦੇ ਭਰਾ ਨਾਰ ਸਿੰਘ ਦੇ ਸਿਰ ਦੇ ਉੱਤੇ ਪੈ ਗਈ, ਜਿਹਨੇ ਆਪਣੇ ਭਰਾ ਦੀਆਂ ਲੜਕੀਆਂ ਦੇ ਵਿਆਹ ਵੀ ਕੀਤੇ। ਕਰਜ਼ੇ ਨੇ ਨਾਰ ਸਿੰਘ ਨੂੰ ਵੀ ਸਾਹ ਨਾ ਲੈਣ ਦਿੱਤਾ, ਖੁਦ ਉਹ ਵੀ ਦੇਖੋ ਕਰ ਗਿਆ। 13 ਕਿੱਲੇ 13 ਕਨਾਲਾਂ ਵੀ ਜਿਹੜੀਆਂ ਦੀ ਉਹ ਨਾ ਰਹੀਆਂ। ਔਰ 5ਵਾਂ ਜਿਹੜਾ ਸੀਗਾ ਜੀ, ਔਰ ਆਖਰੀ ਚਿਰਾਗ ਜਿਹੜਾ ਸੀ ਇਸ ਘਰ ਦਾ, ਉਹ ਵੀ ਉਸੇ ਰਾਹ ਹੀ ਮੁੱਕ ਗਿਆ ਜੀ, ਜਿਸ ਰਾਹ ਉਹਦਾ ਪੜਦਾਦਾ ਗਿਆ। ਕਿੰਨੀ ਉਦਾਸ ਕਰਨ ਵਾਲੀ ਖਬਰ ਹੈ ਕਿ ਕੀ ਕੁਛ ਹੋ ਰਿਹਾ ਹੈ ਉੱਥੇ। ਤੇ ਅੱਗੇ ਗੱਲ ਕਰਦੇ ਹਾਂ ਜੀ, ਬਾਦਲਾਂ ਦੇ ਬਹੁਤ ਲਾਗੇ ਰਹਿਣ ਵਾਲਾ ਸੁਰਿੰਦਰਪਾਲ, ਜਿਸ ਦੀ ਆਪਾਂ ਪਹਿਲਾਂ ਵੀ ਖਬਰ ਕਰਦੇ ਰਹੇ ਕਿਤੇ ਕਿਤੇ, ਉਸ ਦੀ 250 ਕਰੋੜ ਦੀ ਜਾਇਦਾਦ ਅਟੈਚ ਹੋਈ। ਸੁਰਿੰਦਰਪਾਲ ਪਹਿਲਵਾਨ ਜਿਹੜਾ ਜੀ ਬੜਾ ਚਰਚਿਤ ਜਿਹੜਾ ਉਹ ਰਿਹਾ। ਔਰ ਇੰਨੀ ਪਾਵਰ ਹੁੰਦੀ ਸੀ ਉਹਦੇ ਕੋਲੇ ਜਿਹੜੇ ਅਕਾਲੀਆਂ ਦੇ ਰਾਜ ਦੇ ਸਮੇਂ, ਕਿ ਇੱਕ ਏਰੀਏ ਦਾ ਤੁਸੀਂ ਕਹਿ ਲਓ ਕਿ ਉਹ ਮੁੱਖ ਮੰਤਰੀ ਵਾਂਗੂ ਜਿਹੜਾ ਜੀ ਉਹ ਵਿਚਰਦਾ ਸੀਗਾ। ਔਰ ਉਹਦੀ ਕੋਈ ਪੁੱਛਗਿੱਛ ਜਿਹੜੀ ਨਹੀਂ ਸੀ ਹੈਗੀ। ਕਿੰਨੀਆਂ ਉਹਨੇ ਜਿਹੜੀਆਂ ਦੀ ਖੋਲੀਆਂ ਹੋਈਆਂ ਸੀਗੀਆਂ ਕੰਪਨੀਆਂ, ਕਿਸੇ ਦੇ ਨਾਂ ਦੇ ਉੱਤੇ ਕਿਸੇ ਦੇ ਨਾਂ ਦੇ ਉੱਤੇ, ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ। ਘਰ ਵਾਲੀ ਦੇ ਨਾਂ ਤੇ, ਮਾਂ ਦੇ ਨਾਂ ਦੇ ਉੱਤੇ। ਮੋਹਾਲੀ ਦੀ ਅਦਾਲਤ ਦੇ ਵਿੱਚ ਭ੍ਰਿਸ਼ਟਾਚਾਰਾਂ ਦੇ ਮਾਮਲੇ ਦੇ ਵਿੱਚ ਜਿਹੜਾ ਦੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਪੰਜਾਬ ਮੰਡੀ ਬੋਰਡ ਤੇ ਗਮਾਡਾ ਦਾ ਸਾਬਕਾ ਚੀਫ ਇੰਜੀਨੀਅਰ ਸੁਰਿੰਦਰਪਾਲ ਭਲਵਾਨ ਦੀਆਂ 59 ਪ੍ਰਾਪਰਟੀਜ਼ ਨੇ ਜਿਹੜੀਆਂ ਅਟੈਚ ਕੀਤੀਆਂ ਗਈਆਂ ਨੇ। ਇੱਕ ਖਬਰ ਆਪਾਂ ਪਹਿਲਾਂ ਜਿਹੜੀ ਸਭ ਤੋਂ ਪਹਿਲੀ ਉਦਾਸ ਕਰ ਦੇਣ ਵਾਲੀ ਜਿਹੜੀ ਦੱਸੀ ਹੈ, ਜਿਹਦੇ ਵਿੱਚ 13 ਕਿੱਲੇ
13 ਕਨਾਲਾਂ ਵੀ ਨਹੀਂ ਬਚੇ। ਦੂਜੇ ਪਾਸੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਨਾ ਜੀ ਕਿ ਇਹ ਕਿੰਨੀ ਕੁ ਜਿਹੜੀ ਪ੍ਰਾਪਰਟੀ ਆ ਜਿਹੜੇ ਕੁਝ ਸਾਲਾਂ ਦੇ ਵਿੱਚ ਬਣੀ ਆ, ਇਹ 60 ਦੇ ਕਰੀਬ ਜਾਇਦਾਦਾਂ ਸੀਗੀਆਂ ਔਰ ਇਹਨਾਂ ਦੀ ਮਾਰਕੀਟ ਕੀਮਤ ਜਿਹੜੀ ਆ 250 ਕਰੋੜ ਰੁਪਈਏ ਆ। ਸੁਰਿੰਦਰ ਭਲਵਾਨ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤੇ ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਦੇ ਤਹਿਤ 2017 ਦੇ ਵਿੱਚ 3 ਕੇਸ ਜਿਹੜੇ ਜੀ ਉਹ ਦਰਜ ਕੀਤੇ ਗਏ ਸੀਗੇ। ਅਦਾਲਤ ਦੇ ਵਿੱਚ ਪਹਿਲਾਂ ਉਹਦੇ ਖਿਲਾਫ ਜਿਹੜੇ ਜੀ ਕੁਝ ਚਲਾਨ ਪੇਸ਼ ਕੀਤੇ ਜਾ ਚੁੱਕੇ ਜਿਹੜੇ ਜੀ ਹੋਏ ਆ। ਇਹਨੇ ਆਪਣੀ ਪਤਨੀ ਮਨਜੀਤ ਕੌਰ, ਆਪਣੀ ਮਾਂ ਸਵਰਨਜੀਤ ਕੌਰ ਦੇ ਨਾਂ ਦੇ ਉੱਤੇ ਮੈਸਰਜ਼ ਐਕਸੈਸ ਐਗਰੋ ਸੀਡ ਪ੍ਰਾਈਵੇਟ ਲਿਮਟਿਡ, ਮੈਸਰਜ਼ ਅਵਾਰਡ ਐਗਰੋ ਸੀਡ ਪ੍ਰਾਈਵੇਟ ਲਿਮਟਿਡ ਜਿਹੜੀਆਂ ਦੀ ਉਹ ਬਣਾਈਆਂ ਹੋਈਆਂ ਸੀਗੀਆਂ ਔਰ ਬੈਂਕ ਦੇ ਰਾਹੀਂ ਇਹਨੇ ਜਿਹੜਾ ਸੀਗਾ ਜੀ ਤਕਰੀਬਨ ਜਿਹੜਾ ਤੁਸੀਂ ਕਹਿ ਲਓ ਕਿ 419 ਕਰੋੜ ਰੁਪਈਏ ਦਾ ਲੈਣ ਦੇਣ ਜਿਹੜਾ ਜੀ ਕੀਤਾ ਹੋਇਆ ਸੀਗਾ। ਅਕਾਲੀ ਸਰਕਾਰ ਦੇ ਵੇਲੇ ਗਵਾਡਾ ਦੇ ਵਿੱਚ ਇਹਨੇ ਇੱਕ ਓਮਕਾਰ ਬਿਲਡਰਸ ਕੰਸਟਰਕਸ਼ਨ ਨਾਂ ਦੀ ਫਰਜ਼ੀ ਕੰਪਨੀ ਬਣਾਈ ਹੋਈ ਸੀ, ਜਿਹਦੇ ਵਿੱਚ ਉਹਨੇ ਗੈਰ ਕਾਨੂੰਨੀ ਢੰਗ ਦੇ ਨਾਲ ਟੈਂਡਰ ਜਿਹੜੇ ਜੀ ਉਹ ਜਾਰੀ ਕਰਕੇ 41 ਕਰੋੜ ਰੁਪਈਏ ਦੀ ਘਪਲੇਬਾਜ਼ੀ ਜਿਹੜੀ ਹੈ ਜੀ ਉਹ ਕੀਤੀ। ਇਹਦੇ ਵਿੱਚ ਸਟੇਲ ਸੀਡਸ ਦਾ ਕਾਰੋਬਾਰ ਜਿਹੜਾ ਜੀ ਉਹ ਦਿਖਾਇਆ ਗਿਆ ਸੀ। ਹੁਣ ਇਹ ਸਵਾਲ ਤਾਂ ਉੱਠਦਾ ਨਾ ਜੇ ਆਪਾਂ ਨੂੰ ਪਹਿਲੀ ਖਬਰ ਦੇ ਨਾਲ ਜੋੜੀਏ ਕਿ ਇਹ ਹੋ ਕੀ ਰਿਹਾ ਜੀ, ਲੋਕਾਂ ਦਾ ਲੋਕ ਇੰਨੇ ਥੱਲੇ ਕਿਉਂ ਜਾ ਰਹੇ ਆ। ਇਹ ਸੁਰਿੰਦਰ ਸਿੰਘ ਭਲਵਾਨ ਤੇ ਉਹਦੇ ਆਲੇ ਦੁਆਲੇ ਵਾਲੇ ਜਿਹੜੇ ਇਹੋ ਜਿਹੇ ਨੂੰ ਪ੍ਰਮੋਟ ਕਰਦੇ ਮੂਹਰੇ ਲਿਆਉਂਦੇ ਆ ਜੀ, ਉਹ ਲੋਕ ਨੇ ਐਕਚੁਅਲੀ ਜਿਹੜੇ ਸਾਰਾ ਕੁਝ ਹੀ ਹੜੱਪ ਗਏ ਜੀ। ਇੰਨਾ ਕੁਝ ਹੜੱਪ ਗਏ ਵੀ 250 ਕਰੋੜ ਦੀਆਂ ਪ੍ਰਾਪਰਟੀਜ਼ ਉਹਦੀਆਂ ਅਟੈਚ ਕੀਤੀਆਂ ਗਈਆਂ ਨੇ, ਜਿਹੜੀਆਂ ਹੋ ਸਕਦਾ ਲੱਭੀਆਂ ਹੀ ਨਾ ਹੋਣ। ਤੇ ਉਹ ਕਿੰਨੀਆਂ ਨੇ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਜੀ। ਤੇ ਅੱਗੇ ਗੱਲ ਕਰਦੇ ਆ, ਬ੍ਰਿਟੇਨ ਤੋਂ ਚਰਚ ਦੇ ਪਾਦਰੀ ਨੇ ਜਲਿਆਂਵਾਲੇ ਬਾਗ ਦੀ ਮਾਫੀ ਮੰਗੀ। ਇਹ ਜੀ ਐਂਗਲੀਕਨ ਚਰਚ ਦੇ ਮੁਖੀ ਨੇ ਜੀ ਬਿਸ਼ਪ ਆਫ ਕੈਂਟਰਬਰੀ ਜਸਟਿਨ ਪੋਰਟਰ ਵੈਲਬੀ, ਉਹਨਾਂ ਨੇ ਜਲਿਆਂਵਾਲਾ ਬਾਗ ਦੇ ਵਿੱਚ ਸ਼ਹੀਦਾਂ ਨੂੰ ਜਿਹੜਾ ਜੀ ਸ਼ਰਧਾਂਜਲੀ ਭੇਟ ਕਰਦਿਆਂ ਹੋਇਆ 100 ਸਾਲ ਪਹਿਲਾਂ ਇੱਥੇ ਵਾਪਰੇ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਪਾਪ ਕਰਾਰ ਦਿੱਤਾ ਤੇ ਇਹਦੇ ਵਾਸਤੇ ਦੁੱਖ ਤੇ ਸ਼ਰਮਿੰਦਗੀ ਦਾ ਪ੍ਰਗਟਾਵਾ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਸ਼ਹੀਦੀ ਸਮਾਰਕ ਦੇ ਵਿੱਚ ਦੰਡੌਤ ਹੁੰਦਿਆਂ ਹੋਇਆ ਜਿਹੜੀ ਦੀ ਸ਼ਰਧਾਂਜਲੀ ਦਿੱਤੀ ਤੇ ਪੀੜਤ ਪਰਿਵਾਰਾਂ ਲਈ ਪ੍ਰਮਾਤਮਾ ਮੂਹਰੇ ਪ੍ਰਾਰਥਨਾ ਜਿਹੜੀ ਜੀ ਉਹ ਕੀਤੀ। ਉਹਨਾਂ ਨੇ ਇੱਥੇ ਫੁੱਲ ਭੇਂਟ ਕਰਦਿਆਂ ਹੋਇਆ 100 ਸਾਲ ਪਹਿਲਾਂ ਵਾਪਰੇ ਸਾਕੇ ਦੇ ਬਾਰੇ ਜਨਤਕ ਤੌਰ ਦੇ ਉੱਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਆਪਣੇ ਨਾਲ ਲਿਆਂਦੇ ਇੱਕ ਮਾਈਕ ਤੇ ਸਪੀਕਰ ਦੀ ਵਰਤੋਂ ਕਰਦਿਆਂ ਉਹਨਾਂ ਨੇ ਸ਼ਹੀਦਾਂ ਦੇ ਸਾਕੇ ਪ੍ਰਤੀ ਕਿਹਾ ਕਿ ਉਹ ਇੱਥੇ ਆ ਕੇ ਦੁਖੀ ਮਹਿਸੂਸ ਕਰ ਰਹੇ ਆ। ਉਹਨਾਂ ਕਿਹਾ ਕਿ 100 ਸਾਲ ਪਹਿਲਾਂ ਜੋ ਕੁਛ ਇੱਥੇ ਜਿਹੜਾ ਜੀ ਵਾਪਰਿਆ ਸੀਗਾ ਉਹ ਅਣਮਨੁੱਖੀ ਸੀਗਾ ਔਰ ਉਹਨਾਂ ਨੇ ਇਹਨੂੰ ਪਾਪ ਤੇ ਜੁਰਮ ਦਾ ਨਾਂ ਦਿੰਦਿਆਂ ਹੋਇਆ ਕਿਹਾ ਕਿ ਉਹਦੇ ਵਾਸਤੇ ਸ਼ਰਮਿੰਦਗੀ ਤੇ ਦੁੱਖ ਮਹਿਸੂਸ ਜਿਹੜਾ ਵੀ ਉਹ ਕਰ ਰਹੇ ਆ। ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਕੋਈ ਸਿਆਸੀ ਆਗੂ ਨਹੀਂ, ਸਗੋਂ ਇੱਕ ਧਾਰਮਿਕ ਆਗੂ ਦੇ ਵਜੋਂ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕਰ ਰਹੇ ਆ। ਜਲਿਆਂਵਾਲਾ ਬਾਗ ਯਾਤਰੂ ਕਿਤਾਬ ਦੇ ਵਿੱਚ ਆਪਣੀਆਂ ਭਾਵਨਾਵਾਂ ਉਹਨਾਂ ਨੇ ਦਰਜ ਕੀਤੀਆਂ ਕਿ ਉਹ ਇੱਥੇ ਇੱਕ ਬ੍ਰਿਟਨ ਦੇ ਕ੍ਰਿਸਚਨ ਵਜੋਂ ਦੁੱਖ ਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਆ। ਸਾਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ ਤੇ ਨਫ਼ਰਤ ਨੂੰ ਖਤਮ ਕਰਕੇ ਵਿਸ਼ਵ ਦੇ ਵਿੱਚ ਚੰਗੇ ਕੰਮ ਜਿਹੜੇ ਜੀ ਉਹ ਕਰਨੇ ਚਾਹੀਦੇ ਆ। ਇੱਕ ਅਜੀਬ ਗੱਲ ਥੋੜੀ ਇਹ ਹੋਈ ਕਿ ਬਿਸ਼ਪ ਵੈਲਬੀ ਜਦੋਂ ਜਲਿਆਂਵਾਲਾ ਬਾਗ ਪਹੁੰਚੇ ਤਾਂ ਇੱਥੇ ਬਿਜਲੀ ਜਿਹੜੀ ਉਹ ਗਈ ਹੋਈ ਔਰ ਦਫ਼ਤਰ ਦੇ ਵਿੱਚ ਨਾ ਕੋਈ ਬਿਜਲੀ ਦਾ ਪ੍ਰਬੰਧ ਸੀਗਾ, ਨਾ ਉੱਥੇ ਕੋਈ ਜਿਹੜਾ ਜੀ ਉਹ ਜਨਰੇਟਰ। ਉਹਨਾਂ ਨੇ ਭਰ ਗਰਮੀ ਦੇ ਵਿੱਚ ਮੋਬਾਇਲ ਫੋਨ ਦੀ ਜਿਹੜੀ ਸੀ ਉਹ ਲਾਈਟ ਬਾਲ ਕੇ ਜਿਹੜੀ ਵਿਜ਼ਟਰ ਬੁੱਕ ਹੁੰਦੀ ਆ ਉਹਦੇ ਵਿੱਚ ਆਪਣੀਆਂ ਭਾਵਨਾਵਾਂ ਜਿਹੜੀਆਂ ਜੀ ਉਹ ਦਰਜ ਕੀਤੀਆਂ। ਇਦੋਂ ਉੱਪਰ ਹੋਰ ਸੁਣੋ ਜੀ ਕਿ ਉੱਥੇ ਉਹਨਾਂ ਨੂੰ ਕਿਸੇ ਨੇ ਪਾਣੀ ਤੱਕ ਵੀ ਜਿਹੜਾ ਜੀ ਉਹ ਨਾ ਪੁੱਛਿਆ। ਉਹਨਾਂ ਦੇ ਵਫਦ ਦੇ ਵੱਲੋਂ ਲਿਆਂਦੀ ਗਈ ਬੋਤਲ ਸੀ, ਉਹਨਾਂ ਨੂੰ ਪਾਣੀ ਜਿਹੜਾ ਜੀ ਉਹਦੇ ਵਿੱਚੋਂ ਪਿਆਇਆ ਗਿਆ। ਨਾ ਉਹਨਾਂ ਨੂੰ ਕੋਈ ਉੱਥੇ ਜੀਓ ਆਇਆ ਕਹਿਣ ਦੇ ਵਾਸਤੇ ਖੜਾ ਸੀਗਾ ਜੀ, ਨਾ ਕੋਈ ਬਿਜਲੀ ਵਗੈਰਾ ਦਾ ਜਿਹੜਾ ਉਹ ਇੰਤਜ਼ਾਮ ਸੀਗਾ। ਇਹ ਦੋ ਪੱਖ ਨੇ। ਝੁਕ ਜਾਣਾ ਜਿਹੜਾ ਜੀ ਝੁਕ ਜਾਣ ਵਾਲੇ ਲੋਕ ਵੀ ਮਹਾਨ ਹੁੰਦੇ ਆ। ਇਉਂ ਲੰਮੇ ਪੈ ਕੇ ਦੰਡੌਤ ਬੰਦਨਾ ਕਰਕੇ ਜਿਹੜੀ ਜੀ ਉਹ ਮੁਆਫੀ ਮੰਗ ਲੈਣੀ ਛੋਟੀ ਗੱਲ ਨਹੀਂ ਹੁੰਦੀ। ਇਹਦੇ ਵਾਸਤੇ ਬਹੁਤ ਵੱਡਾ ਜਿਹੜਾ ਜੀ ਉਹ ਜੇਰਾ ਚਾਹੀਦਾ। ਇੱਥੇ 2015 ਦੇ ਵਿੱਚ ਅਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਜੀ ਉਹ ਵਾਪਰੀਆਂ ਨੇ, ਉਹਦੇ ਉੱਤੇ ਕੀ ਹੋ ਰਿਹਾ ਸੂਬੇ ਦੇ ਵਿੱਚ ਕਿਸੇ ਤੋਂ ਲੁਕਿਆ ਛਿਪਿਆ ਤਾਂ ਨਹੀਂ। ਦੂਜੇ ਦੇ ਉੱਤੇ ਜਿਹੜੀ ਜੀ ਉਹ ਸਾਰੀ ਬਲੇਮ ਗੇਮ ਚੱਲ ਰਹੀ ਆ, ਉਹਨੂੰ ਕਹੀ ਜਾਂਦਾ, ਉਹਨੂੰ ਕਹੀ ਜਾਂਦਾ। ਬਿਲਕੁਲ ਜੀ, ਬਹੁਤ ਤਮਾਸ਼ਾ ਬਣਿਆ ਹੋਇਆ ਨਾ ਲੋਕਾਂ ਦਾ। ਪ੍ਰਾਹੁਣਚਾਰੀ ਤਾਂ ਬਿਲਕੁਲ ਹੀ ਹੈ ਨਹੀਂ ਗੇ ਨਾ। ਅਤੇ ਅੱਗੇ ਗੱਲ ਕਰਦੇ ਹਾਂ, ਗਾਇਕਾਂ ਦੀਆਂ ਗੱਲਾਂ ਕਰਦੇ ਹੁੰਦੇ ਆ ਕਿ ਇਹ ਮਾੜਾ ਗਾਉਂਦੇ ਆ, ਇਹ ਚੰਗਾ ਨਹੀਂ ਗਾਉਂਦੇ ਜਾਂ ਕੋਈ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਪਰ ਹੁਣ 2 ਪੰਜਾਬੀ ਗਾਇਕ ਆ ਸੋਸ਼ਲ ਮੀਡੀਆ 'ਤੇ ਛਾਏ ਹੋਏ ਆ।
ਆਪਸ ਵਿੱਚ ਧਮਕੀਆਂ ਦੇ ਰਹੇ ਆ, ਉਹਨਾਂ ਦੇ ਵਿੱਚੋਂ ਇੱਕ ਤੇ ਫੜਿਆ ਗਿਆ, ਇੱਕ ਅਜੇ ਕਾਬੂ ਨਹੀਂ ਆਇਆ। ਉਹਦੀ ਜੋ ਕੁਛ ਇਹ ਗਾਉਂਦੇ ਆ ਉਹ ਫਿਰ ਕਈ ਵਾਰੀ ਹੀਰੋ ਬਣਨ ਵੀ ਜਿਹੜਾ ਜੀ ਉਹ ਤੁਰ ਪੈਂਦੇ ਆ। ਕਿਹਾ ਜਾ ਰਿਹਾ ਕਿ ਕੁਛ ਜਿਹੜੀਆਂ ਟਿੱਪਣੀਆਂ ਇਹਨਾਂ ਦੇ ਆਪਸ ਦੇ ਵਿੱਚ ਚੱਲ ਰਹੀਆਂ ਨੇ, ਇਹਨਾਂ ਚੋਂ ਇੱਕ ਕੋਈ ਐਲੀ ਮੰਗਟ ਹੈ ਤੇ ਇੱਕ ਰੰਮੀ ਰੰਧਾਵਾ ਹੈ। ਇਹ ਇੱਕ ਦੂਜੇ ਨੂੰ ਧਮਕੀਆਂ ਜਿਹੜੀਆਂ ਜੀ ਉਹ ਦੇ ਰਹੇ ਆ, ਔਰ ਧਮਕੀਆਂ ਇਸ ਲੈਵਲ ਤੱਕ ਚਲੇ ਗਈਆਂ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਜਨਤਕ ਤੌਰ ਦੇ ਉੱਤੇ ਲੜਨ ਦੀ ਜਗ੍ਹਾ ਦੇ ਉੱਤੇ ਉਹ ਇੱਕ ਜਗ੍ਹਾ ਤੇ ਆ ਕੇ ਜਿਹੜਾ ਜੀ ਦੂਜੇ ਨੂੰ ਦੇਖ ਲੈਣ ਦੀਆਂ ਧਮਕੀਆਂ ਇਹਨਾਂ ਨੇ ਜਿਹੜੀਆਂ ਜੀ ਉਹ ਦਿੱਤੀਆਂ। ਇਹਨਾਂ ਦੋਨਾਂ ਦੇ ਖਿਲਾਫ ਜਿਹੜੀ ਮੋਹਾਲੀ ਦੀ ਪੁਲਿਸ ਹੈ ਜੀ ਉਹਨੇ ਮਾਮਲਾ ਦਰਜ ਕਰ ਲਿਆ, ਔਰ ਜਿਹੜਾ ਰੰਮੀ ਰੰਧਾਵਾ ਉਹਨੂੰ ਅਰੈਸਟ ਵੀ ਰਾਤ ਜਿਹੜਾ ਜੀ ਉਹ ਕਰ ਲਿਆ। ਥਾਣਾ ਸੋਹਾਣਾ ਦੇ ਵੱਲੋਂ ਜਿਹੜਾ ਜੀ ਉਹ ਦੱਸਿਆ ਗਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਰੰਮੀ ਰੰਧਾਵਾ, ਜਿਹਦਾ ਅਸਲ ਨਾਮ ਰਮਨਦੀਪ ਹੈ, ਇਹ ਅੰਮ੍ਰਿਤਸਰ ਦਾ, ਤੇ ਐਲੀ ਮਾਂਗਟ ਜਿਹੜਾ ਜੀ ਇਹਦੇ ਖਿਲਾਫ 294, 504, 506 ਤੇ IT ਐਕਟ ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਥਾਣਾ ਮੁਖੀ ਨੇ ਗਾਇਕ ਰੰਮੀ ਰੰਧਾਵਾ ਦੀ ਗ੍ਰਿਫਤਾਰੀ ਦੇ ਬਾਰੇ ਦੱਸਿਆ ਜੀ ਕਿ ਐਲੀ ਮਾਂਗਟ ਇਸ ਵੇਲੇ ਵਿਦੇਸ਼ ਤੇ ਉਹ ਵਾਪਸ ਆਉਣ ਵਾਲਾ ਹੈ, ਉਹਨੂੰ ਵਾਪਸ ਆਉਂਦਿਆਂ ਏਅਰਪੋਰਟ ਦੇ ਉੱਤੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਜਾਊਗਾ। ਰੰਮੀ ਰੰਧਾਵਾ ਨੂੰ ਅੱਜ ਜਿਹੜਾ ਜੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਇਹ ਸੈਕਟਰ 78 ਦੇ ਵਿੱਚ ਅਪਾਰਟਮੈਂਟ ਹੈ ਜੀ, ਉੱਥੋਂ ਦੀ ਜਗ੍ਹਾ ਲਿਖ ਕੇ ਇੱਥੇ ਆ ਜਾ 11 ਤਰੀਕ ਨੂੰ ਜਿਹੜਾ ਜੀ ਇੱਥੇ ਫਿਰ ਆ ਕੇ ਇੱਕ ਦੂਜੇ ਦੇ ਖਿਲਾਫ ਸਿੱਝਣ ਦਾ ਜਿਹੋ ਜਿਹੀਆਂ ਗੱਲਾਂ ਗੀਤਾਂ ਦੇ ਵਿੱਚ ਕਰਦੇ ਹੁੰਦੇ ਜੀ ਉਹੋ ਜਿਹਾ ਕੁਛ ਹੀ ਜਿਹੜਾ ਉਹ ਕਹਿ ਰਹੇ ਸੀ। ਕਿਹਾ ਜਾ ਰਿਹਾ ਕਿ ਇੱਕ ਗਾਇਕ ਨੇ ਦੂਜੇ ਨੂੰ ਗਲਤ ਗਾਣਾ ਗਾਉਣ ਤੋਂ ਵਰਜਿਆ ਤੇ ਉੱਥੋਂ ਇਹ ਕਹਾਣੀ ਜਿਹੜੀ ਸੀ ਉਹ ਸ਼ੁਰੂ ਹੋ ਗਈ। ਜਿਹੜਾ ਐਲੀ ਮਾਂਗਟ ਹੈ ਜੀ ਉਹ ਕੈਨੇਡਾ ਬੈਠਾ ਇਸ ਵੇਲੇ, ਔਰ ਉੱਥੋਂ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਿਹੜੀ ਸੀ ਉਹ ਅਪਲੋਡ ਕਰਕੇ ਰੰਮੀ ਰੰਧਾਵਾ ਨੂੰ ਧਮਕੀ ਦੇ ਦਿੱਤੀ ਕਿ ਉਹ ਭਾਰਤ ਆ ਰਿਹਾ ਤੇ ਬਸ 11 ਤਰੀਕ ਨੂੰ ਉਹਨੂੰ ਘਰ ਦੇ ਵਿੱਚ ਦਾਖਲ ਹੋ ਕੇ ਜਿਹੜਾ ਜੀ ਉਹ ਮਾਰੂਗਾ। ਤੇ ਫਿਰ ਜਿਹੜਾ ਦੂਜੇ ਪਾਸੇ ਸੀਗਾ ਜੀ ਉਹਨੇ ਲਾਈਵ ਹੋ ਕੇ ਫਿਰ ਉਹਦੀ ਧਮਕੀ ਜਿਹੜੀ ਸੀ ਉਹ ਪ੍ਰਵਾਨ ਕਰ ਲਈ ਤੇ ਕਿਹਾ ਕਿ ਇਸ ਜਗ੍ਹਾ ਦੇ ਉੱਤੇ ਉਹ ਮਿਲੂਗਾ। ਇਹ ਹਾਲਾਤ ਜਿਹੜੇ ਨਿਆਣੇ ਇਹਨਾਂ ਨੂੰ ਆਪਣੇ ਸਮਝਦੇ ਨੇ ਜੀ ਆਈਡੀਅਲ, ਜਾਂ ਇਹਨਾਂ ਦੇ ਪਿੱਛੇ ਕਮਲੇ ਹੋਏ ਫਿਰਦੇ ਰਹਿੰਦੇ ਨੇ ਲਾਈਵ ਤੇ ਕਮੈਂਟ ਕਰਦੇ, ਉਹਨਾਂ ਨੂੰ ਥੋੜੀ ਬਹੁਤੀ ਜਿਹੜੀ ਜੀ ਸਮਝ ਕਿ ਕਿੰਨੀ ਅਕਲ ਦੇ ਇਹ ਮਾਲਕ ਨੇ। ਅਕਲ ਤਾਂ ਰੋਜ਼ ਇਹਨਾਂ ਦੀ ਸਾਹਮਣੇ ਤੁਰੀ ਫਿਰਦੀ, ਪਰ ਲੋਕਾਂ ਨੂੰ ਨਹੀਂ ਪਤਾ ਲੱਗਦਾ ਕੀ ਹੋ ਗਿਆ। ਤੇ ਅੱਗੇ ਆਪਾਂ ਸਿਮਰਨਜੀਤ ਸਿੰਘ ਬੈਂਸ ਦੀ ਗੱਲ ਕਰੀਏ ਤਾਂ ਉਸਨੇ DC ਦੀ ਸ਼ਿਕਾਇਤ ਵਿਧਾਨ ਸਭਾ ਦੇ ਸਪੀਕਰ ਕੋਲ ਕੀਤੀ। ਪਰ ਇਹ ਮਾਮਲਾ ਜਿਹੜਾ ਅਜੇ ਵੀ ਚੱਲੀ ਜਿਹੜਾ ਜਾ ਰਿਹਾ, ਔਰ ਜਿਹੜੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ ਜੀ ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਦੇ ਸਪੀਕਰ ਦੇ ਮਿਲ ਕੇ ਗੁਰਦਾਸਪੁਰ ਦੇ DC ਵਿਪਲ ਉਜਵਲ ਦੇ ਵਿਰੁੱਧ ਲੋਕਾਂ ਦੇ ਚੁਣੇ ਨੁਮਾਇੰਦੇ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਆਮ ਜਨਤਾ ਦੇ ਨਾਲ ਬਦਤਮੀਜ਼ੀ ਕਰਨ ਦੇ ਦੋਸ਼ਾਂ ਦੇ ਤਹਿਤ ਸਖਤ ਕਾਰਵਾਈ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਸਪੀਕਰ ਨੂੰ DC ਦੀ ਕੀਤੀ ਸ਼ਿਕਾਇਤ ਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਬਟਾਲਾ ਦੇ ਵਿੱਚ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਹੋਏ ਧਮਾਕੇ ਦੇ ਪੀੜਤਾਂ ਨੂੰ ਮਿਲਣ ਗਏ ਸੀਗੇ ਤਾਂ ਹਸਪਤਾਲ ਦੇ ਵਿੱਚ ਇੱਕ ਪਰਿਵਾਰ ਜਿਹੜਾ ਜੀ ਉਹ ਰੋ ਰਿਹਾ ਸੀਗਾ ਕਿ ਉਹਨਾਂ ਦੇ ਪਰਿਵਾਰ ਦਾ ਮੈਂਬਰ ਇਸ ਹਾਦਸੇ ਦਾ ਸ਼ਿਕਾਰ ਹੋਇਆ ਪਰ ਉਹਦੀ ਲਾਸ਼ ਨਹੀਂ ਮਿਲ ਰਹੀ। ਔਰ ਉਹਨਾਂ ਨੇ ਇਹ ਕਿਹਾ ਕਿ ਕੋਈ ਵੀ ਅਫਸਰ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਦੇ ਰਿਹਾ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਪਤਾ ਲੱਗਾ ਕਿ DC ਹਸਪਤਾਲ ਦੇ ਕਮਰੇ ਦੇ ਵਿੱਚ ਬੈਠੀ। ਉਹ ਕਹਿੰਦੇ ਜਦੋਂ ਉਹਨਾਂ ਨੇ ਕਮਰੇ ਦੇ ਵਿੱਚ ਵੜੇ ਤਾਂ DC ਜਿਹੜੇ ਸੀਗੇ ਉਹ ਬਾਕੀ ਅਧਿਕਾਰੀਆਂ ਦੇ ਨਾਲ ਅੰਦਰ ਬੈਠੇ ਫਰੂਟ ਵਗੈਰਾ ਖਾ ਰਹੇ ਸੀ। ਉਹਨਾਂ ਨੇ ਕਿਹਾ ਕਿ DC ਨੇ ਉਹਨਾਂ ਨੂੰ ਕਮਰੇ ਦੇ ਵਿੱਚ ਦੇਖਦਿਆਂ ਜਿਹੜਾ ਜੀ ਬੋਲਣਾ ਸ਼ੁਰੂ ਕਰਤਾ। ਇਹ ਕਿਹਾ ਕਿ ਉਹਨਾਂ ਨੂੰ ਅੰਦਰ ਕਿਹਨੇ ਆਉਣ ਦਿੱਤਾ। ਆਪਣੀ ਸ਼ਿਕਾਇਤ ਦੇ ਵਿੱਚ ਬੈਂਸ ਨੇ ਵੀ ਕਿਹਾ ਜੀ ਕਿ DC ਨੇ ਉਹਨੂੰ ਕਮਰੇ ਦੇ ਵਿੱਚੋਂ ਬਾਹਰ ਜਾਣ ਲਈ ਕਿਹਾ, ਔਰ ਇਹ ਕਿਹਾ ਕਿ ਉਹਨਾਂ ਨੂੰ DC ਨੂੰ ਇਹ ਜਲੀਲ ਕਰਨ ਵਾਲਾ ਵਤੀਰਾ ਦੇਖ ਕੇ ਹੈਰਾਨੀ ਹੋਈ ਤੇ DC ਨੇ ਇਸ ਮਾਹੌਲ ਦੇ ਵਿੱਚ ਵੀ ਵਿਧਾਇਕ ਤੇ ਪੀੜਤ ਪਰਿਵਾਰ ਨੂੰ ਜਲੀਲ ਕਰਨ ਦੇ ਵਿੱਚ ਕੋਈ ਕਸਰ ਜਿਹੜੀ ਜੀ ਉਹ ਨਹੀਂ ਛੱਡੀ। ਉਹਨਾਂ ਕਿਹਾ ਕਿ ਮਜਬੂਰੀ ਦੇ ਵਿੱਚ ਉਹਨਾਂ ਨੂੰ ਜਿਹੜਾ ਜੀ ਕਹਿਣਾ ਪਿਆ ਕਿ ਇਹ ਕਮਰਾ ਸਰਕਾਰ ਦਾ ਹੈ, DC ਦੇ ਬਾਪ ਦਾ ਨਹੀਂ। ਇਹ ਵੀ ਕਿਹਾ ਕਿ DC ਨੇ ਉਲਟਾ ਉਹਦੇ ਸਣੇ 20 ਜਣਿਆਂ ਦੇ ਵਿਰੁੱਧ ਝੂਠੀ FIR ਜਿਹੜੀ ਹੈ ਜੀ ਉਹ ਦਰਜ ਕਰਵਾ ਦਿੱਤੀ ਆ। ਇਹ ਵੀ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਦੇ ਅਧਿਕਾਰਾਂ ਦਾ ਉਲੰਘਣ ਕੀਤਾ, ਜਿਹਦੇ ਵਿਰੁੱਧ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਮਾਮਲਾ ਤਾਂ ਇਹ ਜਿਹੜਾ ਜੀ ਉਹ ਦੇ ਆਏ ਆ। ਤੋ ਏਡੀ ਇੱਕ ਪਾਸੇ, ਦੂਜੇ ਪਾਸੇ ਉਹ ਵੀ ਕਹਿੰਦੇ ਆ ਕਿ ਮੈਨੂੰ ਜੇਲ੍ਹਾਂ ਦਾ ਜਿਹੜਾ ਜੀ ਹਵਾਲਾਤਾਂ ਦਾ ਕੋਈ ਡਰ ਨਹੀਂਗਾ। ਗੁਰਦਾਸਪੁਰ ਤੋਂ ਅਜੇ ਇਹਨਾਂ ਦੀ ਜਿਹੜੀ ਉਹਨਾਂ ਨੇ ਬੇਲ ਮੰਗੀ ਸੀ ਉਹਦੀ ਸੁਣਵਾਈ ਗਾਂਹ ਪਈ ਹੈ ਜੀ, ਔਰ ਤੁਰੰਤ ਕੋਈ ਰਾਹਤ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਨਹੀਂ ਮਿਲੀ। ਜਿਹੜੇ DC ਨੇ ਉਹ ਵੀ ਪ੍ਰੈਸ਼ਰ ਜਿਹੜਾ ਜੀ ਉਹ ਪਾਉਣ ਦੇ ਵਾਸਤੇ ਜਿਹੜੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਕਾਮੇ ਨੇ ਉਹਨਾਂ ਨੂੰ ਇੱਕ ਦਿਨ ਕਲਮ ਛੋੜ ਵੀ ਜਿਹੜੀ ਜੀ ਉਹ ਕਰਵਾਤੀ। ਔਰ ਇਹਦੇ ਵਿੱਚ ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਵਿਦਿਅਕ ਅਦਾਰੇ ਵੀ ਸ਼ਾਮਲ ਜਿਹੜੇ ਜੀ ਹੋ ਗਏ।
ਉਹ ਵਿਦਿਅਕ ਅਦਾਰੇ ਜਾਂ ਉਹ ਕਾਮੇ ਜਿਹੜੇ 24 ਲੋਕਾਂ ਦੇ ਵਾਰਨ ਦੇ ਉੱਤੇ ਇਕੱਠੇ ਨਹੀਂ ਹੋਏ, ਕੋਈ ਉਹਦੇ ਉੱਤੇ ਰੋਸ ਜਿਹੜਾ ਜੀ ਉਹ ਪ੍ਰਗਟ ਨਹੀਂ ਕੀਤਾ। ਇਹ ਠੀਕ ਹੈ, ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਵੀ ਕੋਈ ਜਿਹੜੀ ਵੀ ਉਹ ਗਲਤੀ ਉੱਥੇ ਹੈਗੀ ਆ, ਉਹਨਾਂ ਨੂੰ ਵੀ ਉਹ ਲੋਕ ਨੁਮਾਇੰਦੇ ਨੇ, ਕੁਝ ਜਿਹੜੀ ਮਰਿਆਦਾ ਅਹੁਦੇ ਦੀ ਉਹਨਾਂ ਨੂੰ ਵੀ ਜਿਹੜੀ ਦੀ ਉਹ ਚਾਹੀਦੀ। ਪਰ ਜਿਸ ਤਰੀਕੇ ਦੇ ਨਾਲ ਇਹਦਾ ਸਿਆਸੀਕਰਨ ਜਿਹੜਾ ਜੀ ਉਹ ਕੀਤਾ ਗਿਆ ਜਾਂ ਇਹਦੇ ਵਿੱਚ ਸਕੂਲਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ, ਉਹਨੂੰ ਵੀ ਕਿਸੇ ਹਾਲਤ ਦੇ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬਿਲਕੁਲ ਜੀ, ਇੱਦਾਂ ਦੇ ਤਾਂ ਜਿਹੜੇ DC ਹੈਗੇ ਆ ਰੋਜ਼ ਹੀ ਲੋਕਾਂ ਦੇ ਨਾਲ ਇਹੋ ਜਿਹਾ ਵਰਤਾਅ ਕਰਦੇ ਆ। ਤੇ ਅੱਗੇ ਗੱਲ ਕਰਦੇ ਆ, ਜਿਹੜੀ ਸਲਾਹਕਾਰਾਂ ਦੀ ਟੀਮ ਭਰਤੀ ਕੀਤੀ ਆ ਮੁੱਖ ਮੰਤਰੀ ਨੇ, ਉਹ ਮਾਮਲਾ ਵੀ ਹਾਈ ਕੋਰਟ ਪਹੁੰਚਿਆ। ਬਿਲਕੁਲ ਜੀ, ਐਕਚੁਅਲੀ ਇਹ ਪਹੁੰਚਣ ਦੇ ਚਾਂਸ ਪਹਿਲਾਂ ਹੀ ਸੀਗੇ ਕਿ ਇਹ ਮਾਮਲਾ ਜਿਹੜਾ ਜੀ ਉਹ ਚਲੇ ਜੂਗਾ। ਉਂਝ ਵੀ ਇਹ ਅੱਜ ਬਣ ਗਏ ਭਲਕ ਬਣ ਗਏ ਜੀ। ਇਹ ਗਲੇ ਦੀ ਹੱਡੀ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਣਨਾ, ਉਹਦੇ ਕਈ ਕਾਰਨ ਨੇ ਜੀ। ਵੱਡਾ ਕਾਰਨ ਇਹ ਆ ਕਿ ਕਿੰਨਿਆਂ ਨੂੰ ਤੁਸੀਂ ਸਲਾਹਕਾਰ ਲਾਓਗੇ, ਔਰ ਸਲਾਹਕਾਰ ਕਾਹਦੇ ਲਈ? ਕੰਮ ਤਾਂ ਹੈ ਹੀ ਨਹੀਂ, ਜਿਹੜਾ ਕੰਮ ਤਾਂ ਹੋ ਹੀ ਨਹੀਂ ਰਿਹਾ ਕੁਛ ਵੀ, ਫਿਰ ਸਲਾਹ ਕਾਹਦੀ ਉਹਨਾਂ ਤੋਂ ਲੈਣੀ ਹੈ ਜੀ। ਜੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਨਵਿਆਂ ਨੂੰ ਚਾਂਸ ਜਿਹੜਾ ਜੀ ਦਿੱਤਾ ਜਾ ਰਿਹਾ ਤਾਂ ਕਿ ਉਹ ਸਿੱਖ ਲੈਣ, ਜੇ ਉਹ ਸਿਖਾਂਦਰੂ ਨੇ ਤੇ ਫਿਰ ਸਲਾਹਕਾਰ ਕਿਵੇਂ ਨੇ? ਸਿਖਾਂਦਰੂ ਬੰਦੇ ਤੋਂ ਸਲਾਹ ਕਿਵੇਂ ਜਿਹੜੀ ਦੀ ਉਹ ਲਈ ਜਾ ਸਕਦੀ ਹੈ? ਇਹ ਕਿਹਾ ਜਾ ਰਿਹਾ ਹੈ ਕਿ ਖਿਡਾਰੀ ਤੋਂ ਸਿਆਸਤ ਦੇ ਵਿੱਚ ਆਏ ਪ੍ਰਗਟ ਸਿੰਘ ਹੋਰੀ ਜਿਹੜੇ ਨੇ, ਉਹਨਾਂ ਨੇ ਇੱਥੇ ਆਨੈਸਟੀ ਜਿਹੜੀ ਜੀ ਜ਼ਰੂਰ ਦਿਖਾਈ ਹੈ। ਪਿਛਲੀ ਵਾਰੀ ਉਹ ਅਕਾਲੀ ਸਰਕਾਰ ਦੇ ਵਿੱਚ ਸੀ, ਉੱਥੇ ਵੀ ਉਹਨਾਂ ਦੀ ਦਾਲ ਨਹੀਂ ਸੀ ਗਲੀ। ਬਾਅਦ ਦੇ ਵਿੱਚ ਜਿਹੜਾ ਜੀ ਕਾਂਗਰਸ ਵਾਲੀ ਸਾਈਡ ਦੇ ਉੱਤੇ ਆ ਗਏ, ਉਹਨਾਂ ਨੂੰ ਵੀ ਆਫਰ ਕੀਤੀ ਗਈ ਸੀ, ਪਰ ਉਹਨਾਂ ਨੇ ਨਾ ਕਰਤੀ ਇਹ ਜਿਹੜਾ ਕੈਬਨਿਟ ਮੰਤਰਾਲੇ ਦਾ ਰੈਂਕ ਲੈਣ ਤੋਂ, ਕਿ ਇਹ ਉਹਨਾਂ ਨੂੰ ਨਹੀਂ ਜਿਹੜਾ ਦੀ ਚਾਹੀਦਾ, ਕਿਉਂਕਿ ਪੰਜਾਬ ਦੇ ਸਿਰ ਉਹ ਬੋਝ ਨਹੀਂ ਜਿਹੜਾ ਉਹ ਪਾਉਣਾ ਚਾਹੁੰਦੇ। ਬਾਕੀਆਂ ਨੇ ਚੁੱਪ ਕਰਕੇ ਜਿਹੜੀ ਦੀ ਉਹ ਲੈ ਲਈ। ਇਹਦੇ ਵਿੱਚ ਜਿਹੜੇ ਰਾਜਾ ਵੜਿੰਗ ਹੋਰੀ ਜਿਹੜੇ ਸ਼ਾਮਲ ਨੇ, ਕਿੱਤੀ ਢਿੱਲੋਂ ਹੋਰੀ ਸ਼ਾਮਲ ਨੇ, ਇੰਦਰਵੀਰ ਸਿੰਘ ਬਲਾਰੀਆ ਸ਼ਾਮਲ ਨੇ। ਇਹ ਤਿੰਨ ਤਾਂ ਉਹ ਨੇ ਜਿਹੜੇ ਜਦੋਂ ਦੇ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਦੇਖਿਆ ਹੋਵੇ ਤਾਂ ਬਹੁਤ ਰੌਲਾ ਜਿਹੜਾ ਦੀ ਪਾਉਂਦੇ ਸੀ, ਔਰ ਇਹ ਕਿਹਾ ਜਾ ਰਿਹਾ ਕਿ ਬੇਅਦਬੀਆਂ ਵਾਲਾ ਮਾਮਲਾ ਇਹਨਾਂ ਨੇ ਫੇਰ ਉਠਾਇਆ ਜਦੋਂ ਪਿਛਲੇ ਦਿਨੀ ਡਿਨਰ ਜਿਹੜਾ ਕੀਤਾ ਸੀਗਾ ਮੁੱਖ ਮੰਤਰੀ ਹੋਰਾਂ ਨੇ। ਤਾਂ ਉਹਨਾਂ ਨੇ ਹੁਣ ਚੁੱਪ ਕਰਕੇ ਇਹਨਾਂ ਨੂੰ ਸਲਾਹਕਾਰ ਲਾ ਕੇ ਜਿਹੜਾ ਜੀ ਦੇ ਦਿੱਤਾ ਅਹੁਦਾ ਕਿ ਆ ਲਓ ਫੜੋ ਸਲਾਹਕਾਰ ਵਾਲੀਆਂ ਕਾਰਾਂ ਤੇ ਕੈਬਨਿਟ ਮੰਤਰੀ ਦਾ ਰੈਂਕ ਤੇ ਝੂਟੋ ਗੱਡੀਆਂ, ਤੇ ਉਦੋਂ ਬਾਅਦ ਸ਼ਾਇਦ ਇਹ ਭੁੱਲ ਭੁਲਾ ਜਿਹੜਾ ਜੀ ਉਹ ਜਾਣਗੇ ਕਿ ਇਹਨਾਂ ਨੂੰ ਜਿਹੜਾ ਜੀ ਇਹ ਮੰਤਰਾਲੇ ਮਿਲਣ ਦੇ ਨਾਲ ਬੇਅਦਬੀਆਂ ਵਾਲਾ ਮਾਮਲਾ ਹੱਲ ਹੋ ਗਿਆ। ਇਹ 6 ਨੇ ਜੀ ਜਿਨ੍ਹਾਂ ਨੂੰ ਦਿੱਤਾ ਗਿਆ, ਔਰ ਇਹਦਾ ਬੋਝ ਪਾਤਾ ਖਜ਼ਾਨੇ ਦੇ ਉੱਤੇ। ਇਹ ਮਾਮਲਾ ਹੁਣ ਜਿਹੜਾ ਜੀ ਚਲੇ ਗਿਆ ਹਾਈ ਕੋਰਟ ਦੇ ਵਿੱਚ। ਐਡਵੋਕੇਟ ਨੇ ਜੀ ਇੱਕ ਮਿਸਟਰ ਭੱਟੀ, ਉਹਨਾਂ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਇਹ ਸੰਵਿਧਾਨ ਦੀ 91 ਸੋਧ ਦੀਆਂ ਮੱਦਾਂ ਦੇ ਉਲਟ ਤੇ ਨਜਾਇਜ਼ ਹੈ, ਔਰ ਜਿਹੜਾ ਜੀ ਇਹ ਆਖਿਆ ਜੀ ਕਿ ਸੰਵਿਧਾਨ ਦੇ ਤਹਿਤ ਮੰਤਰੀ ਮੰਡਲ ਦਾ ਜਿਹੜਾ ਆਕਾਰ ਹੈ ਉਹਦੇ ਵਿਧਾਇਕ ਕੁੱਲ ਗਿਣਤੀ ਜਿਹੜੀ 15% ਤੋਂ ਵੱਧ ਨਹੀਂ ਹੋ ਸਕਦੀ। ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨਿਯੁਕਤੀਆਂ ਤੋਂ ਬਾਅਦ ਸੂਬੇ 'ਚ ਮੰਤਰੀ ਅਹੁਦੇ ਦਾ ਦਰਜਾ ਰੱਖਣ ਵਾਲੇ ਵਿਧਾਇਕ ਜ਼ਿਆਦਾ ਹੋ ਗਿਆ। ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਪੈਣ ਲੱਗ ਗਿਆ। ਕੁੱਲ 117 ਵਿਧਾਇਕ ਨੇ। ਇਸ ਹਿਸਾਬ ਦੇ ਨਾਲ 17 ਤੋਂ ਵੱਧ ਮੰਤਰੀ ਨਹੀਂ ਹੋਣੇ ਚਾਹੀਦੇ। ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਾਲਾ ਦੱਸਦੇ ਆ ਜਿਹੜੇ ਜੀ ਇਹ ਪਟੀਸ਼ਨ ਪਾਈ ਗਈ ਆ। ਤੇ 17 ਚਾਹੀਦੇ ਆ, ਤੇ ਹੁਣ ਜਿਹੜੇ ਇਹ 18 ਇੱਕ ਰਾਜਕੁਮਾਰ ਵੇਰਕਾ ਨੂੰ ਪਾ ਕੇ 18 ਤੇ ਇਹ ਜਿਹੜੇ ਜੀ 6 ਜਿਹੜੇ ਨੇ ਉਹ ਤੁਸੀਂ ਲਾ ਲਓ ਕਿ ਇਹ ਕਿੱਥੋਂ ਤੱਕ 24 ਤੱਕ ਜਿਹੜੀ ਹੈ ਜੀ ਉਹ ਗੱਲ ਚਲੇਗੀ ਹੋਈ ਆ, ਜਦੋਂ ਕਿ 17 ਤੋਂ ਵੱਧ ਮੰਤਰੀ ਜਿਹੜੇ ਜੀ ਉਹ ਨਹੀਂ ਲੈ ਜਾ ਸਕੇ। ਜਦੋਂ ਪਿਛਲੀ ਸਰਕਾਰ ਸੀ ਤਾਂ ਬੇਸ਼ੱਕ ਜਿਹੜੇ ਬਿਕਰਮ ਸਿੰਘ ਮਜੀਠੀਆ ਦੀ ਪ੍ਰੈਸ ਕਾਨਫਰੰਸ ਤਾਂ ਕਰੀ ਜਾਂਦੇ, ਬੋਝ ਪਾਤਾ ਸਰਕਾਰ ਦੇ ਉੱਤੇ। ਪਿਛਲੀ ਸਰਕਾਰ ਨੇ ਚੀਫ ਪਾਰਲੀਮਾਨੀ ਸੈਕਟਰੀ ਜਿਹੜੇ ਸੀ ਉਹਨਾਂ ਦੀ ਫੌਜ ਖੜੀ ਕਰ ਲਈ ਸੀ। ਉਦੋਂ ਵੀ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਸੀ। ਹਾਈ ਕੋਰਟ ਨੇ ਸਖਤੀ ਦੇ ਨਾਲ ਚੀਫ ਪਾਰਲੀਮਾਨੀ ਸੈਕਟਰੀਆਂ ਦੇ ਅਹੁਦੇ ਰੱਦ ਕਰ ਦਿੱਤੇ ਸੀਗੇ, ਔਰ ਉਮੀਦ ਕੀਤੀ ਜਾਂਦੀ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਵੀ ਰਾਹਤ ਦੇਊਗੀ। ਜਦੋਂ ਰਾਹਤ ਦੇਊਗੀ ਫਿਰ ਜਿਹੜਾ ਜੀ ਮੁੱਖ ਮੰਤਰੀ ਸਾਹਿਬ ਕੀ ਜਿਹੜਾ ਜੀ ਨਵਾਂ ਤੋੜ ਲੱਭਣਗੇ। ਇੱਕ ਦੂਸਰਾ, ਜਿਨ੍ਹਾਂ ਨੂੰ ਅਹੁਦੇ ਨਹੀਂ ਮਿਲੇ ਉਹਨਾਂ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਬੇਚੈਨੀ ਕਾਫੀ ਜਿਹੜਾ ਜਿਹੜੀ ਉਹ ਵੱਧਦੀ ਨਜ਼ਰ ਆ ਰਹੀ ਆ। ਉਸ ਬੇਚੈਨੀ ਦਾ ਹੱਲ ਉਹ ਕੀ ਕਰਨਗੇ, ਇਹ ਅਜੇ ਆਉਂਦੇ ਦਿਨ ਜਿਹੜੇ ਜੀ ਉਹ ਦੱਸਣ। ਪਰ ਇਹ ਜਿਹੜੇ ਸਲਾਹਕਾਰ ਇਹ ਸਲਾਹ ਕਾਹਦੀ ਦਿੰਦੇ ਆ? ਕਿਉਂਕਿ ਕੋਈ ਕੰਮ ਤੇ ਹੁੰਦਾ ਨਹੀਂ ਪੰਜਾਬ ਦੇ ਵਿੱਚ। ਕੋਈ ਜਿਹੜੀ ਜੀ ਸਲਾਹ ਇਹੀ ਹੋ ਸਕਦੀ ਹੈ ਜੀ, ਜੇ ਦੇਖਿਆ ਜਾਵੇ ਤਾਂ ਵੀ ਕਿੱਥੋਂ ਕਿੰਨੀ ਰੇਤਾ ਨਿਕਲਦੀ ਤੇ ਕਿੰਨੀ ਹੋਰ ਕੱਢੀ ਜਾ ਸਕਦੀ ਆ। ਜੇ ਬੱਸਾਂ ਚੋਂ ਪੈਸੇ ਲੈਣੇ ਆ ਤੇ ਉਹ ਕਿੱਥੋਂ ਜਿਹੜੇ ਜੀ ਉਹ ਲਏ ਜਾ ਸਕਦੇ ਆ। ਪੈਸੇ ਇਕੱਠੇ ਕਰਨ ਦੇ ਤਰੀਕੇ ਜਿਹੜੇ ਨੇ ਜੀ ਸ਼ਾਇਦ ਹੋ ਸਕਦਾ ਉਹਦੀ ਸਲਾਹ ਦਿੰਦੇ ਹੋਣ। ਹੋਰ ਤਾਂ ਕੰਮ ਤਾਂ ਕੋਈ ਜਿਹੜੇ ਜੀ ਦੇਖਿਆ ਜਾਵੇ ਤੁਸੀਂ ਓਵਰਆਲ ਦੇਖ ਲਓ ਤਾਂ ਮੁੱਖ ਮੰਤਰੀ ਸਾਹਿਬ ਦਾ ਹੈ ਹੀ ਕੋਈ ਨੀਗਾ ਜੀ। ਅਫਸਰ ਨੇ 2-4 ਜਿਹੜੇ ਸਰਕਾਰ ਨੂੰ ਇਸ ਵੇਲੇ ਚਲਾ ਰਹੇ ਆ। ਬਿਲਕੁਲ ਜੀ, ਵੈਸੇ ਕਿਤੇ ਵੀ ਉਹ ਨਜ਼ਰ ਨਹੀਂ ਆਉਂਦੇ। ਤਾਂ ਅੱਗੇ ਮੁੱਖ ਮੰਤਰੀ ਦੀ ਜੇ ਗੱਲ ਕਰੀਏ ਤਾਂ ਉਸਨੇ ਮੰਨਿਆ ਕਿ ਨਸ਼ਿਆਂ ਤੇ ਮਾਈਨਿੰਗ ਤੇ ਪੂਰੀ ਤਰ੍ਹਾਂ ਨੱਥ ਨਹੀਂ ਪਈ।
ਐਕਚੁਅਲੀ ਜੀ ਕੱਲ ਪਹਿਲੀ ਵਾਰੀ ਇਹ ਹੋਇਆ ਜੀ ਕਿ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਆ ਉਹ ਹੋਈ ਆ ਸੁਲਤਾਨਪੁਰ ਲੋਧੀ ਦੇ ਵਿੱਚ, ਜਿਹੜਾ ਇਤਿਹਾਸਕ ਨਗਰ ਹੈ। ਉੱਥੇ ਇਹ ਮੀਟਿੰਗ ਕਰਕੇ ਬਾਅਦ ਦੇ ਵਿੱਚ ਜਿਹੜੇ ਹੋ ਰਹੇ ਕੰਮ ਹੈ ਉਹਨਾਂ ਦਾ ਜਾਇਜ਼ਾ ਜਿਹੜਾ ਜੀ ਉਹ ਲਿਆ ਗਿਆ। ਪ੍ਰੈਸ ਕਾਨਫਰੰਸ ਜਿਹੜੀ ਸੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਮੁੱਖ ਮੰਤਰੀ ਹੋਰਾਂ ਨੇ ਬੇਅਦਬੀ ਕਾਂਡ ਵਾਲੇ ਮਾਮਲੇ ਦੇ ਵਿੱਚ ਇਹ ਕਿਹਾ ਜੀ ਕਿ ਬਾਦਲਾਂ ਦੇ ਵੱਲੋਂ ਲੀਹੋਂ ਲਾਉਣ ਦੇ ਯਤਨ ਜਿਹੜੇ ਆ ਜੀ ਇਸ ਜਾਂਚ ਨੂੰ ਕੀਤੇ ਜਿਹੜਾ ਜੀ ਉਹ ਜਾ ਰਹੇ ਆ। ਜਦੋਂ ਡਾਇਰੈਕਟ ਜਿਹੜਾ ਜੀ ਇਹ ਜਿਹੜਾ ਪੁੱਛਿਆ ਗਿਆ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਦਾਖਲ ਕਰਨ ਤੋਂ ਬਾਅਦ ਹੁਣ ਇਹ ਜਾਂਚ SIT ਨੂੰ ਸੌਂਪਣ ਤੋਂ ਰੋਕ ਕੌਣ ਰਿਹਾ, ਤਾਂ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ CBI ਸਿੱਧੇ ਤੌਰ ਦੇ ਉੱਤੇ ਗ੍ਰਹਿ ਮੰਤਰਾਲੇ ਦੀ ਥਾਂ ਪਰਸੋਨਲ ਮੰਤਰਾਲੇ ਦੇ ਕੋਲੇ ਕੰਮ ਜਿਹੜੀ ਹੈ ਜੀ ਉਹ ਕਰਦੀ ਹੈ। ਔਰ ਉਹਨਾਂ ਨੇ ਕਿਹਾ ਕਿ ਬਾਦਲ ਇਹਦੇ ਵਿੱਚ ਅੜਿੱਕੇ ਜਿਹੜੇ ਦੀ ਪਾ ਰਹੇ। ਤੁਸੀਂ ਦੇਖੋ ਟੈਕਨੀਕਲ ਗੱਲ ਇੱਕ ਹੋਰ ਨਵੀਂ ਜਿਹੜੀ ਉਹਦੇ ਵਿੱਚੋਂ ਲੱਭ ਕੇ ਉਹਨਾਂ ਨੇ ਪੇਸ਼ ਕਰ ਦਿੱਤੀ, ਕਿਉਂਕਿ ਅਦਰਵਾਈਜ਼ ਇਹ ਆ ਜੀ ਕਿ ਹਾਲਾਤ ਇਹ ਨੇ। ਮੇਰਾ ਖਿਆਲ ਲੋਕਾਂ ਨੂੰ ਵੀ ਜਿਹੜਾ ਜੀ ਉਹ ਚਾਹੀਦਾ ਕਿ 550 ਸਾਲਾਂ ਜੇ ਕੁਝ ਹੋ ਰਿਹਾ ਤਾਂ ਇਹਦਾ ਸਰਕਾਰੀ ਤੌਰ ਤੇ ਜਿਹੜਾ ਵੀ ਹੋ ਰਿਹਾ ਉਹਦਾ ਬਾਈਕਾਟ ਜਿਹੜਾ ਜੀ ਉਹ ਕੀਤਾ ਜਾਵੇ, ਜਿੰਨੀ ਦੇਰ ਤੱਕ ਸਰਕਾਰ ਇਸ ਮਾਮਲੇ ਦੇ ਉੱਤੇ ਕੋਈ ਹੱਲ ਵਾਲੇ ਪਾਸੇ ਨੂੰ ਨਹੀਂ ਤੁਰਦੀ ਜੀ। ਕੋਈ ਨਾ ਕੋਈ ਨਵਾਂ ਬਹਾਨਾ ਜਿਹੜਾ ਜੀ ਉਹ ਕੱਢ ਲੈਂਦੇ ਆ। ਔਰ ਦੂਸਰੇ ਜਿਹੜਾ ਉਹਨਾਂ ਨੇ ਇਹ ਵੀ ਗੱਲ ਇਹਦੇ ਵਿੱਚ ਕਹੀ ਜੀ ਸਲਾਹਕਾਰਾਂ ਵਾਲੇ ਮਾਮਲੇ ਦੇ ਉੱਤੇ ਕਿ ਤੁਸੀਂ ਇੰਨੇ ਸਲਾਹਕਾਰ ਲਾ ਲਏ। ਕਹਿੰਦੇ ਜੀ ਸੂਬੇ ਦੇ ਵਿੱਚ 12,500 ਪਿੰਡ ਹੈ ਤੇ ਸ਼ਹਿਰਾਂ ਦੇ ਨਾਲ ਲੋਕਾਂ ਦੇ ਨਾਲ ਸਿੱਧਾ ਸੰਪਰਕ ਰੱਖਣਾ ਜਿਹੜਾ ਜੀ ਉਹ ਮੁੱਖ ਮੰਤਰੀ ਲਈ ਸੰਭਵ ਨਹੀਂਗਾ। ਇਸ ਕਰਕੇ ਉਹ ਕਹਿੰਦੇ ਲੋਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਇਹ ਨਿਯੁਕਤੀਆਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਜਿਹੜੀ ਖੱਡਾਂ ਦੀ ਗੱਲ ਸੀਗੀ ਉਹ ਬਾਰ-ਬਾਰ ਸਵਾਲ ਉੱਠਿਆ ਜੀ ਕਿ ਜਿਹੜਾ ਰੇਤ ਮਾਫੀਆ ਉਹ ਬੰਨ ਤੱਕ ਖਾ ਗਿਆ ਜਿਹਦੇ ਕਰਕੇ ਹੜ੍ਹ ਆਏ। ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਜਿਹੜੇ ਜੀ ਉਹ ਘਿਰੇ ਰਹੇ। ਇਹ ਕਹਿ ਕੇ ਖਹਿੜਾ ਚਲਾਉਣ ਦੀ ਕੋਸ਼ਿਸ਼ ਕੀ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ 32 ਕਰੋੜ ਦਾ ਮਾਲੀਆ ਇਕੱਠਾ ਹੁੰਦਾ ਸੀ, ਇਸ ਵਾਰੀ ਇਹ ਰਕਮ 306 ਕਰੋੜ ਦੀ ਜਿਹੜੀ ਹੈ ਜੀ ਉਹ ਹੋ ਗਈ ਆ। ਪਰ ਕਿੰਨੀ ਮਾਈਨਿੰਗ ਨਜਾਇਜ਼ ਹੋ ਰਹੀ ਆ ਇਸ ਮਾਮਲੇ ਦੇ ਉੱਤੇ ਉਹ ਬਚ ਨਹੀਂ ਸਕੇ ਜੀ। ਉਹਨਾਂ ਨੇ ਇਹ ਗੱਲ ਸਵੀਕਾਰੀ ਦੀ ਜਦੋਂ ਘਿਰ ਗਏ ਚੁਫੇਰੇ ਤੋਂ ਕਿ ਸੂਬੇ ਦੇ ਵਿੱਚੋਂ ਨਾ ਤਾਂ ਗੈਰ ਕਾਨੂੰਨੀ ਮਾਈਨਿੰਗ ਰੁਕੀ ਆ ਨਾ ਨਸ਼ੇ ਬੰਦ ਹੋਏ ਆ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਉੱਤੇ ਸਖਤੀ ਵਰਤੇ ਜਾਣ ਦੇ ਨਾਲ ਕੰਟਰੋਲ ਜਿਹੜਾ ਜੀ ਉਹ ਜ਼ਰੂਰ ਹੋ ਗਿਆ। ਕਿਵੇਂ ਕੰਟਰੋਲ ਹੋਇਆ, ਕਿੱਥੇ ਕੰਟਰੋਲ ਹੋਇਆ, ਕਿਹੜੇ ਤਰੀਕੇ ਦੇ ਨਾਲ ਕੰਟਰੋਲ ਹੋਇਆ, ਇਦੋਂ ਪਹਿਲਾਂ ਜਿਹੜਾ ਸੀ ਜੀ ਉਹ ਇੰਨਾ ਕੁ ਕਹਿ ਕੇ ਚਲੇ ਗਏ ਕਿ ਮੰਨਦੇ ਆ ਕਿ ਇਹ ਚੀਜ਼ਾਂ ਜਿਹੜੀਆਂ ਜੀ ਅਜੇ ਕੰਟਰੋਲ ਦੇ ਵਿੱਚ ਨਹੀਂ ਆਈਆਂ ਜੀ। ਤੇ ਅਖੀਰ ਦੇ ਵਿੱਚ ਲੁਧਿਆਣੇ ਦੇ ਵਿੱਚ ਅੰਮ੍ਰਿਤ ਇੰਡੋ ਕੈਨੇਡੀਅਨ ਜੇ ਸਕੂਲ ਦੀ ਗੱਲ ਕਰੀਏ ਤੇ ਉੱਥੇ ਬੱਚੀ ਦੇ ਨਾਲ ਛੇੜਛਾੜ। ਐਕਚੁਅਲੀ ਜੀ ਇੱਥੇ ਪੇਰੈਂਟਸ ਜਿਹੜੇ ਨੇ ਉਹ ਇਕੱਠੇ ਹੋਏ ਰਹੇ। ਪੇਰੈਂਟਸ ਤੋਂ ਪਹਿਲਾਂ ਇੱਕ ਆਡੀਓ ਜਿਹੜੀ ਸੀ ਨਾ ਜੀ ਉਹ ਪਿਛਲੇ ਦਿਨਾਂ ਤੋਂ ਇੱਥੇ WhatsApp ਗਰੁੱਪਾਂ ਦੇ ਵਿੱਚ ਕਾਫੀ ਜਿਹੜੀ ਸੀ ਉਹ ਘੁੰਮਦੀ ਰਹੀ, ਜਿਹਦੇ ਵਿੱਚ ਇੱਕ ਮਾਂ ਦੇ ਵੱਲੋਂ ਜਿਹੜਾ ਜੀ ਉਹ ਦੋਸ਼ ਲਾਇਆ ਜਾ ਰਿਹਾ ਸੀਗਾ ਕਿ ਉਹਦੀ ਛੋਟੀ ਜਿਹੜੀ ਮਾਸੂਮ ਬੱਚੀ ਆ ਉਹਦੇ ਨਾਲ ਛੇੜਛਾੜ ਜਿਹੜੀ ਕੰਡਕਟਰ ਆ ਬੱਸ ਦਾ ਜਿਹੜਾ ਜੀ ਉਹਨੇ ਕੀਤੀ ਹੈ। ਸਕੂਲ ਵਾਲੇ ਇਹਨੂੰ ਮੰਨਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਸੀਗੇ। ਉਹਨਾਂ ਨੇ ਇਹ ਕੀਤਾ ਕਿ ਜਦੋਂ ਪਤਾ ਲੱਗਿਆ ਕਿ ਪੇਰੈਂਟਸ ਇਕੱਠੇ ਹੋ ਸਕਦੇ ਆ ਤੇ ਉਹਨਾਂ ਨੇ ਸਕੂਲ ਹੀ ਬੰਦ ਕਰਤਾ ਜੀ। ਕੱਲ ਜਿਹੜਾ ਸੀਗਾ ਇਹ ਹੰਬੜਾ ਰੋਡ ਦੇ ਉੱਤੇ ਸਥਿਤ ਹੈ ਸਕੂਲ ਜਿਹੜਾ ਉੱਥੇ ਜਦੋਂ ਬੰਦ ਕਰਤਾ ਤੇ ਲੋਕ ਫੇਰ ਵੀ ਜਿਹੜੇ ਸੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ। ਪੁਲਿਸ ਵੀ ਪਹੁੰਚ ਗਈ। ਪੁਲਿਸ ਨੇ ਹੈਰਾਨਗੀ ਵਾਲੀ ਗੱਲ ਇਹ ਸੀ ਕਿ ਜਿਹੜੇ DSP ਲੈਵਲ ਦੇ ਜਿਹੜਾ ਆਫੀਸਰ ਸੀਗਾ ਜੀ ਉਹ ਇਹ ਕਹਿੰਦਾ ਰਿਹਾ ਕਿ ਅਸੀਂ ਮੈਡੀਕਲ ਤੌਰ ਦੇ ਉੱਤੇ ਜਿਹੜਾ ਜੀ ਪਤਾ ਕਰਾ ਲਿਆ, ਕੋਈ ਬੱਚੀ ਦੇ ਨਾਲ ਜਿਹੜਾ ਜੀ ਉਹ ਰੇਪ ਨਹੀਂ ਹੋਇਆ। ਤਾਂ ਮਾਪਿਆਂ ਦੀ ਜਿਹੜੀ ਮੰਗ ਇਹ ਸੀ ਕਿ ਪੁਲਿਸ ਜਿਹੜੀ ਹੈ ਜੀ ਉਹ ਇੰਤਜ਼ਾਰ ਕਰਦੀ ਸੀਗੀ ਜੀ ਕਿ ਕਦੋਂ ਜਿਹੜਾ ਜੀ ਹੋਵੇ ਤੇ ਉਸ ਤੋਂ ਬਾਅਦ ਇਹਦੇ ਉੱਤੇ ਮਾਮਲਾ ਦਰਜ ਹੋਊਗਾ। ਸਾਰੀ ਦਿਹਾੜੀ ਜਿਹੜਾ ਸੀਗਾ ਜੀ ਉਹ ਰੌਲਾ ਪੈਂਦਾ ਰਿਹਾ। ਲੋਕਾਂ ਨੇ ਜਿਹੜਾ ਅੰਦਰ ਇੱਕ ਫੈਕਟਰੀ ਸੀਗਾ ਜੀ ਜਿਹਨੇ ਇਹ ਗੱਲ ਕਹਿ ਕੇ ਮਾਮਲਾ ਜ਼ਿਆਦਾ ਵਿਗਾੜਤਾ ਕਿ ਜੇ ਹੋਇਆ ਤਾਂ ਜਿਹੜੀ ਇਹ ਔਰਤ ਆ ਪੈਸੇ ਵਾਸਤੇ ਕਰ ਰਹੀ ਆ, ਕੋਈ 4-5 ਲੱਖ ਜਿਹੜਾ ਜੀ ਉਹ ਦੇ ਕੇ ਉਹਦੇ ਨਾਲ ਸਮਝੌਤਾ ਹੋ ਜਾਏ। ਤੇ ਲੋਕਾਂ ਨੇ ਜਿਹੜਾ ਸੀਗਾ ਜੀ ਫਿਰ ਉਹਨੂੰ ਜਾ ਢਾਇਆ ਔਰ ਸ਼ੀਸ਼ੇ ਵਗੈਰਾ ਜਿਹੜੇ ਸੀ ਉਹ ਸਕੂਲ ਦੇ ਤੋੜ ਤੇ ਇਹਦੇ ਜਿਹੜਾ ਫੈਕਟਰੀ ਸੀਗਾ ਜੀ ਉਹਦਾ ਕੁੱਟ ਕਟਾਪਾ ਵੀ ਉੱਥੇ ਜਿਹੜਾ ਜੀ ਹੋ ਗਿਆ। ਮੁੜ ਕੇ ਸ਼ਾਮ ਹੁੰਦਿਆਂ ਜਿਹੜਾ ਸੀਗਾ ਮਾਮਲਾ ਦਰਜ ਜਿਹੜਾ ਉਹ ਕਰਨਾ ਪਿਆ ਔਰ ਡਰਾਈਵਰ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਹੋ ਗਿਆ। ਸਕੂਲ ਬੱਸ ਦਾ ਡਰਾਈਵਰ ਜਿਹੜਾ ਜੀ ਉਹਦੇ ਖਿਲਾਫ ਇਹ ਕੇਸ ਦਰਜ ਕੀਤਾ ਗਿਆ। ਪ੍ਰਬੰਧਕਾਂ ਨੇ ਲਿਖਤੀ ਰੂਪ ਦੇ ਵਿੱਚ ਬਿਆਨ ਜਾਰੀ ਕੀਤਾ ਕਿ ਉਹ ਪਰਿਵਾਰ ਵਾਲਿਆਂ ਦੇ ਨਾਲ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਦੇ ਮੰਗਣ ਦੇ ਉੱਤੇ ਸੀਸੀ ਫੁਟੇਜ, GPS ਤੇ ਹੋਰ ਸਾਰਾ ਸਮਾਨ ਜਿਹੜਾ ਜੀ ਉਹ ਦੇ ਦਿੱਤਾ ਗਿਆ, ਜਦੋਂ ਕਿ ਪਹਿਲਾਂ ਇਹ ਪ੍ਰਬੰਧਕ ਕਹਿੰਦੇ ਸੀਗੇ ਕਿ ਉਹਨਾਂ ਦੇ ਕੋਲੇ ਤਾਂ ਮੈਮਰੀ ਕਾਰਡ ਜਿਹੜਾ ਉਹ ਹੈ ਹੀ ਨਹੀਂਗਾ, ਉਹ ਟੁੱਟ ਗਿਆ।
ਪਰ ਇਹਦੇ ਸਬੰਧ ਦੇ ਵਿੱਚ ਜਿਹੜਾ ਇਹ ਰੂਲ ਹੈ ਜੀ ਉਹ ਪਤਾ ਲੱਗ ਰਿਹਾ ਕਿ ਇਹਦੇ ਵਿੱਚ ਬਹੁਤ ਸਾਰੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਰਹਿੰਦੇ ਲੋਕਾਂ ਨੇ ਦਾਨ ਦੇ ਤੌਰ ਦੇ ਉੱਤੇ, ਡੋਨੇਸ਼ਨ ਦੇ ਤੌਰ ਦੇ ਉੱਤੇ ਪੈਸੇ ਜਿਹੜੇ ਆ ਜੀ ਉਹ ਦਿੱਤੇ ਹੋਏ ਆ। ਕਿਸੇ ਸਮੇਂ ਇਹ ਮੁਫਤ ਐਜੂਕੇਸ਼ਨ ਦੇ ਵਾਸਤੇ ਪੈਸਾ ਜਿਹੜਾ ਜੀ ਉਹ ਇਕੱਠਾ ਕੀਤਾ ਗਿਆ ਸੀਗਾ। ਜਾਣਕਾਰੀ ਜਿਹੜੀ ਹੈ ਜੀ ਉਹ ਕਰੋੜਾਂ ਦੇ ਵਿੱਚ ਹੈ ਜੀ। ਜਿੰਨੀ ਇਨਫੋਰਮੇਸ਼ਨ ਕੁਝ ਸੱਜਣਾ ਨੇ ਭੇਜੀ ਹੈ ਜੀ ਉਹ 23 ਤੋਂ 24 ਕਰੋੜ ਰੁਪਏ ਇਨਵੋਲਵਮੈਂਟ ਜਿਹੜੀ ਹੈ। ਪਰ ਇਹਦਾ ਇੱਕ ਹੋਰ ਪੱਖ ਆ, ਉਹ ਇਹ ਆ ਕਿ ਜਿਨ੍ਹਾਂ ਨੇ ਉਹ ਪੈਸੇ ਇਕੱਠੇ ਕਰਕੇ ਖੋਲ੍ਹਿਆ ਸੀਗਾ ਉਹ ਵੀ ਇੱਥੋਂ ਜਿਹੜਾ ਜੀ ਉਹ ਲਾਂਭੇ ਕਰ ਦਿੱਤੇ ਗਏ ਕਈ ਤਰੀਕਿਆਂ ਦੇ ਨਾਲ। ਥੋੜੀ ਜੀ ਉਹ ਇਹ ਜਿਹੜੀ ਦੀ ਮੈਚੋਰ ਹੋ ਜਾਵੇ ਸਾਰੀ ਗੱਲ, ਫਿਰ ਆਪਾਂ ਸਰੋਤਿਆਂ ਦੇ ਨਾਲ ਉਹਦੀ ਪੂਰੀ ਡਿਟੇਲ ਦੱਸਾਂਗੇ। ਬਿਲਕੁਲ ਜੀ, ਉਹ ਤਾਂ ਗੱਲ ਪਹਿਲਾਂ ਆ ਨਾ ਪੂਰੇ ਭਾਰਤ ਦੇ ਵਿੱਚ। ਤੁਸੀਂ ਬਿਜ਼ਨਸ ਬਣਾਓ, ਤੁਹਾਨੂੰ ਬਾਹਰ ਕਰ ਦਿੱਤਾ ਜਾਓ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।